ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸੇਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਕੰਗਣਾ ਰਣੌਤ ਦੇ ਜਿਹੜੀ ਚਪੇੜ ਵੱਜੀ ਹੈ ਉਸ ਮਾਮਲੇ ਤੋਂ। ਕਹਿੰਦੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਪੱਖ ਵੀ ਸਾਹਮਣੇ ਆ ਰਿਹਾ ਜੀ। ਦੇਖੋ ਪ੍ਰਵੀਨ ਜੀ, ਕੱਲ ਜੋ ਘਟਨਾਕ੍ਰਮ ਵਾਪਰਿਆ ਉਹਦੇ ਸੰਦਰਭ ਦੇ ਵਿੱਚ ਆਪਾਂ ਕਾਫੀ ਗੱਲਾਂ ਬਾਤਾਂ ਕਰ ਲਈਆਂ ਸੀਗੀਆਂ, ਪਰ ਜੋ ਗੱਲ ਜਿਹੜੀ ਹੈ ਉਹ ਨਿਕਲ ਕੇ ਆ ਰਹੀ ਆ, ਜਿਹਦੀ ਪੁਸ਼ਟੀ ਕੁਝ ਸਾਡੇ ਸੂਤਰ ਵੀ ਕਰਦੇ ਆ। ਅਸੀਂ ਉਹ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਕੁਝ ਕਹਿ ਲਓ ਕਿ ਸੁਰੱਖਿਆ ਦਸਤਿਆਂ ਦੇ ਨਾਲ ਜੁੜੇ ਹੋਏ ਨੇ, ਤਾਂ ਇਹੋ ਜਿਹੇ ਮਾਮਲੇ ਕਿਉਂਕਿ ਸੈਂਸਿਟਿਵ ਹੁੰਦੇ ਆ। ਸੋ ਇਸ ਵਾਸਤੇ ਇਹ ਜ਼ਰੂਰੀ ਹੈ ਕਿ ਇਸ ਪੱਖ ਤੇ ਵੀ ਧਿਆਨ ਦਿੱਤਾ ਜਾਵੇ, ਕਿਉਂਕਿ ਕੱਲ ਵਿਰਲੀ ਗੱਲ ਜੀ ਜਿਹੜੀ ਆ ਉਹ ਸੁਣੀ ਗਈ, ਪਰ ਹੁਣ ਘਰਦਿਆਂ ਨੇ ਵੀ ਕੁਲਵਿੰਦਰ ਕੌਰ ਦਿਆਂ ਨੇ ਇਹੋ ਗੱਲ ਕਹੀ ਆ। ਇਸ ਤੋਂ ਇਲਾਵਾ ਇੱਕ ਜੋ ਤਗੜਾ ਮੀਡੀਆ ਹਾਊਸ ਆ ਉਹਨੇ ਵੀ ਗੱਲ ਪ੍ਰਿੰਟ ਤੇ ਨਹੀਂ ਕੀਤੀ, ਪਰ ਉਹਨਾਂ ਦਾ ਜਿਹੜਾ ਡਿਜੀਟਲ ਅੰਕ ਆ ਉਹਦੇ ਵਿੱਚ ਉਹਨਾਂ ਨੇ CISF ਦੇ ਸੂਤਰ ਦਾ ਜ਼ਿਕਰ ਕੀਤਾ ਹੈ। ਤੇ ਇਹ ਤੋਂ ਇਲਾਵਾ ਜਿਵੇਂ ਮੈਂ ਕਿਹਾ ਕਿ ਸਾਡੀ ਵੀ ਕੋਸ਼ਿਸ਼ ਰਹੀ ਕਿ ਅਸੀਂ ਵੀ ਕੁਝ ਇਸ ਬੁਝਾਰਤਨੁਮਾ ਮਸਲੇ ਦਾ ਦੇਖੀਏ ਕਿ ਦੂਸਰਾ ਪੱਖ ਕੀ ਆ। ਸੋ ਲਿਹਾਜ਼ਾ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਦੇਖੋ, 2 ਵੀਡੀਓ ਪ੍ਰਸਾਰਿਤ ਹੋਈਆਂ। ਇੱਕ ਜਿਹਦੇ ਚ ਕੰਗਨਾ ਰਣੌਤ ਇਹ ਆਖ ਰਹੀ ਆ ਕਿ ਮੇਰੇ ਨਾਲ ਇਦਾਂ ਹੋਇਆ, ਮੇਰੇ ਨਾਲ ਇਦਾਂ ਹੋਇਆ, ਤੁਸੀਂ ਸਾਰਿਆਂ ਨੇ ਸੁਣੀ ਆ। ਇੱਕ ਛੋਟੀ ਜੀ ਕਲਿੱਪ ਆ ਜਿਹਦੇ ਵਿੱਚ ਉਹ ਬੀਬੀ ਕੁਲਵਿੰਦਰ ਕੌਰ ਕਹਿ ਰਹੀ ਆ ਕਿ ਇਹਨੇ ਕਿਸੇ ਸਮੇਂ ਆ ਬਿਆਨ ਦਿੱਤਾ ਸੀ 100 ਰੁਪਏ ਚ ਬਹਿਣ ਵਾਲੀਆਂ, ਤੇ ਉਹਦੇ ਵਿੱਚ ਮੇਰੀ ਮਾਂ ਵੀ ਸੀ, ਇਹ ਵੀ ਉੱਥੇ ਬੈਠ ਕੇ ਦਿਖਾਵੇ। ਬਸ ਆਹ ਕਲਿੱਪ ਸੀ। ਹੁਣ ਇਹਦੇ ਵਿੱਚ ਇੱਕ ਚੀਜ਼ ਤੇ ਮੈਂ ਹੋਰ ਨੋਟ ਕੀਤੀ, ਜਿਹੜੀ ਵੀਡੀਓ ਪਹਿਲਾਂ ਵਾਇਰਲ ਹੋਈ ਆ ਹਵਾਈ ਅੱਡੇ ਦੀ, ਉਹਦੇ ਵਿੱਚ ਇੱਕ ਹਿਮਾਚਲੀ ਟੋਪੀ ਪਹਿਨੀ ਉਹ ਵਿਅਕਤੀ ਆ ਜਿਹਦੇ ਕੁੜਤਾ ਪਾਇਆ, ਉਹਨੂੰ ਜਾ ਕੇ ਫੇਰ ਦੇਖ ਲਿਓ ਬੈਕ ਕਰਕੇ, ਉਹ ਵੀ ਇੱਕ ਔਰਤ ਦੇ ਜਾਂ ਕੁੜੀ ਦੇ ਥੱਪੜ ਮਾਰ ਰਿਹਾ। ਅੱਛਾ, ਠੀਕ ਹੈ। ਉਹ ਹਿਮਾਚਲੀ ਟੋਪੀ ਵਾਲਾ ਕੌਣ ਹੈ? ਕੀ ਉਹ ਨਾਲ ਸੀ ਸਟਾਫ ਦਾ? ਕੀ ਸਟਾਫ ਦੀ ਕੁੜੀ ਨੂੰ ਹੀ ਕੁੱਟ ਰਹੇ ਸੀ? ਕਿਉਂਕਿ ਕੰਗਨਾ ਰਣੌਤ ਦੇ ਨਾਲ ਇਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਟਾਫ ਚੱਲਦਾ, ਟੀਮ ਚੱਲਦੀ ਆ। ਜਿਵੇਂ ਆਮ ਵੱਡੇ ਆਰਟਿਸਟਾਂ ਨਾਲ ਹੁੰਦਾ, ਹੇਅਰ ਡਰੈਸਰ ਹੁੰਦਾ, ਮੇਕਅਪ ਆਰਟਿਸਟ ਹੁੰਦਾ, ਇਹ ਤੋਂ ਇਲਾਵਾ ਕੁਝ ਬਾਉਂਸਰ ਵਗੈਰਾ ਹੁੰਦੇ ਆ, ਕੁਝ ਨਾਲ 1-2 ਜਿਹੜੀਆਂ ਐਕਟਰਸ ਤਗੜੀਆਂ ਨੇ ਉਹ ਆਪਦੀਆਂ ਸਹੇਲੀਆਂ ਵੇਲੀਆਂ ਵੀ ਰੱਖਦੀਆਂ ਬਈ। ਮਤਲਬ ਕਿ ਇਸ ਤਰ੍ਹਾਂ ਸਾਰੀ ਟੀਮ ਚੱਲਦੀ ਹੈ, ਮੈਨੇਜਰ ਹੁੰਦਾ ਉਹਨਾਂ ਦਾ। ਹੁਣ ਉਹ ਬੰਦਾ ਕੌਣ ਆ? ਕਿਉਂਕਿ ਥੱਪੜ ਤਾਂ ਥੱਪੜ ਹੈ ਨਾ। ਜੇ ਅਸੀਂ ਕੱਲ ਥੱਪੜ ਦੀ ਨਖੇਤੀ ਕਰ ਦਿੱਤੀ, ਮੰਨ ਲਓ ਅਸੀਂ ਕਿਹਾ ਕਿ ਯਾਰ ਇਹ ਚੀਜ਼ ਜਿਹੜੀ ਆ ਯਾਰ ਹੋਣੀ ਨਹੀਂ ਚਾਹੀਦੀ, ਨੌਬਤ ਕਿਉਂ ਹੈ, ਤਾਂ ਗੱਲ ਇਹ ਆ ਕਿ ਫਿਰ ਉਹ ਥੱਪੜ ਉਹ ਵੀ ਤੇ ਕੁੜੀ ਦੇ ਵੱਜਾ। ਉਹ ਹਿਮਾਚਲੀ ਟੋਪੀ ਵਾਲਾ ਕੌਣ ਆ? ਲੱਭ ਕੇ ਉਹਦੇ ਤੇ ਵੀ ਮੁਕੱਦਮਾ ਦਰਜ ਕਰੋ ਤੇ ਮੀਡੀਆ ਉਹਨੂੰ ਕਿਉਂ ਨਹੀਂ ਵਿਖਾ ਰਿਹਾ? ਤੁਸੀਂ ਦੇਖ ਲੈਣਾ, ਮੇਰੀ ਗੱਲ ਤੇ ਇਤਬਾਰ ਨਾ ਕਰਿਓ, ਤੁਸੀਂ ਗੌਰ ਕਰ ਲੈਣਾ, ਵੀਡੀਓ ਨੂੰ ਦੁਬਾਰਾ ਪਲੇ ਕਰੋ, ਗੌਰ ਨਾਲ ਦੇਖੋ। ਇੱਕ ਹਿਮਾਚਲੀ ਟੋਪੀ ਵਾਲਾ, ਰੈੱਡ ਟੋਪੀ ਆ, ਚਿੱਟੇ ਜਿਹੇ ਲੀੜੇ ਆ, ਬਲੈਕ ਲੀੜਿਆਂ ਵਾਲੇ ਕੁੜੀ ਨੂੰ ਉਹ ਥੱਪੜ ਮਾਰ ਰਿਹਾ ਧੌਣ ਚ ਗਿੱਚੀ ਚ। ਠੀਕ ਹੈ। ਤਾਂ ਇਹ ਚੀਜ਼ ਕਿਉਂ ਨਹੀਂ ਹੋਈ ਬਾਈ ਹਾਈਲਾਈਟ?
ਉਹ ਕੌਣ ਆ, ਇਹਦੀ ਪੁਸ਼ਟੀ ਕਿਉਂ ਨਹੀਂ? ਅੱਛਾ, ਦੂਜਾ ਪੱਖ ਜਿਹੜਾ ਇਸ ਵੇਲੇ ਨਿਕਲ ਕੇ ਆ ਰਿਹਾ ਉਹ ਇਹ ਆ, ਜੋ ਮੈਂ ਵੀ ਜਿਵੇਂ ਤੁਹਾਨੂੰ ਦੱਸਿਆ ਕਿ ਥੋੜਾ ਬਹੁਤਾ ਪਤਾ ਕੀਤਾ, ਤਾਂ ਉਹਦੇ ਵਿੱਚ ਇਹ ਆ ਰਿਹਾ ਕਿ ਦਰਅਸਲ ਕੁਲਵਿੰਦਰ ਕੌਰ ਕੋਈ ਮਿੱਥ ਕੇ ਨਹੀਂ ਸੀ ਬੈਠੀ ਕਿ ਕੰਗਣਾ ਰਣੌਤ ਨੇ ਆਉਣਾ ਤੇ ਮੈਂ ਤੇ ਥੱਪੜ ਮਾਰਨੇ ਦਾ। ਐਸਾ ਨਹੀਂ ਹੈ ਜੀ ਜੀ, ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਉਹ ਪਿਛਲੇ 2-3 ਸਾਲ ਤੋਂ ਉੱਥੇ ਆ, ਤੇ ਕੰਗਣਾ ਰਣੌਤ ਜਦੋਂ ਵੀ ਆਪਦੇ ਪਿੰਡ ਜਾਂਦੀ ਆ, ਸ਼ਹਿਰ ਜਾਂਦੀ ਆ, ਆਪਦੇ ਪ੍ਰਦੇਸ਼ ਜਾਂਦੀ, ਉਹ ਇੱਥੋਂ ਹੀ ਚੜ੍ਹਦੀ ਤੇ ਇੱਥੋਂ ਉਤਰਦੀ ਆ। ਕਿਉਂਕਿ ਆਪਾਂ ਕੱਲ ਵੀ ਪਤਾ ਕੀਤਾ ਸੀਗਾ ਕਿ ਉਹਨਾਂ ਦੀ ਕਿੰਨੀ ਸਰਵਿਸ ਆ, ਸਰਵਿਸ ਦਾ ਰਿਕਾਰਡ ਕਿਸ ਤਰ੍ਹਾਂ ਦਾ ਹੈ। ਤਾਂ ਹੁਣ ਇਹ ਪਤਾ ਲੱਗਣ ਡਿਆ ਕਿ ਦਰਅਸਲ ਕੀ ਹੈ ਕਿ ਜਿਹੜੀ ਲਾਈਨ ਹੁੰਦੀ, ਹੁਣ ਦੇਖੋ ਮੈਂ ਹਵਾਈ ਅੱਡੇ ਤੇ ਵਾਕਫ ਨਹੀਂ ਆ, ਮੈਨੂੰ ਨਹੀਂ ਪਤਾ, ਮੈਂ ਨਾ ਅੱਜ ਤੱਕ ਹਵਾਈ ਅੱਡੇ ਦੇ ਅੰਦਰ ਗਿਆ, ਨਾ ਬਾਹਰੋਂ ਕਿਸੇ ਨੂੰ ਚੱਕਿਆ, ਨਾ ਛੱਡ ਕੇ ਆਇਆ, ਮੈਂ ਕੋਈ ਹਵਾਈ ਅੱਡਾ ਨਹੀਂ ਦੇਖਿਆ ਐਵੇਂ ਕਮਾ। ਪਰ ਦੱਸੀ ਦਾ ਇਹ ਆ ਕਿ ਉੱਥੇ ਜਿਹੜੀ ਆਮ ਯਾਤਰੂਆਂ ਦੀ ਲਾਈਨ ਸੀ, ਇਹ ਉਧਰੋਂ ਦੀ ਲੰਘੀ ਆ। ਕੰਗਣਾ ਰਣੌਤ ਨੂੰ ਕੁਲਵਿੰਦਰ ਕੌਰ ਨੇ ਕਿਹਾ ਕਿ ਤੁਹਾਨੂੰ ਆਪਣਾ ਮੋਬਾਈਲ ਜਿਹੜਾ ਟਰੇ 'ਚ ਰੱਖਣਾ ਪਏਗਾ ਸਕੈਨਿੰਗ ਵਾਸਤੇ। ਜੀ ਜੀ, ਇਹਨੇ ਕਿਹਾ ਮੈਂ ਮੈਂਬਰ ਪਾਰਲੀਮੈਂਟ ਆ, ਤੈਨੂੰ ਨਹੀਂ ਪਤਾ, ਮੈਂ ਇਹ ਫੋਨ ਜਿਹੜਾ ਹੈ ਟਰੇ ਨੂੰ ਮਤਲਬ ਕਿ ਨਹੀਂ ਦੇਣਾ, ਟਰੇ 'ਚ ਨਹੀਂ ਰੱਖਣਾ। ਠੀਕ ਹੈ। ਤਾਂ ਉਹਨੇ ਕਿਹਾ ਕਿ ਦੇਖੋ ਤੁਸੀਂ ਮੈਂਬਰ ਪਾਰਲੀਮੈਂਟ ਤੋਂ, ਤਾਂ ਤੁਸੀਂ ਆਪਣੀ ਲਾਈਨ ਥਾਣੀ ਆ ਜਾਓ, VIP ਲਾਈਨ ਥਾਣੀ ਆ ਜਾਓ, ਉਧਰਲਾ ਪ੍ਰੋਟੋਕਾਲ ਫੋਲੋ ਕਰ ਲਓ। ਜੇ ਸਧਾਰਨ ਯਾਤਰੀ ਵਾਲੇ ਤੁਸੀਂ ਇਸ ਲਾਈਨ ਥਾਣੀ ਗੁਜ਼ਰਨਾ ਹੈ ਤਾਂ ਇਧਰੋਂ ਤੇ ਭਾਈ ਤੁਹਾਨੂੰ ਪ੍ਰੋਟੋਕਾਲ ਫੋਲੋ ਕਰਨਾ ਪੈਣਾ ਜੀ। ਤੇ ਦੱਸਦੇ ਕਿ ਇੱਥੋਂ ਤਲਖੀ ਵਧੀ ਆ, ਤਲਖੀ ਵਧਣ ਤੋਂ ਬਾਅਦ ਇਹਨੇ ਕਿਹਾ ਕਿ ਮੈਂ ਤੇਰੀ ਬਦਲੀ ਕਰਾ ਦੂੰ। ਫਿਰ ਜਿਵੇਂ ਆਪਾਂ ਆਮ ਤੌਰ ਤੇ ਕਹਿੰਦੇ ਆਪ ਵੀ ਕਿ ਹਾਂ ਬਈ ਆਪਦੀ ਨੇਮ ਪਲੇਟ ਵਿਖਾ, ਜਦੋਂ ਇਹਨੇ ਨੇਮ ਪਲੇਟ ਵੇਖੀ ਆ ਤਦ ਇਹਨੇ ਸ਼ਾਇਦ ਉਹਨੂੰ ਕਹਿੰਦੇ ਕਿ ਕਥਿਤ ਤੌਰ ਤੇ ਖਾਲਿਸਤਾਨੀ ਕਿਹਾ। ਉਸ ਤੋਂ ਬਾਅਦ ਫਿਰ ਜੋ ਅੱਗੇ ਹੋਇਆ ਉਹਦੇ ਤੇ ਆਪਾਂ ਕੱਲ ਚੰਗੀ ਲੰਮੀ ਚੌੜੀ ਗੱਲ ਕੀਤੀ ਆ। ਤਾਂ ਅਸੀਂ ਖੁਦ ਪੁਲਿਸ ਵਾਲਿਆਂ ਨਾਲ ਗੱਲ ਕੀਤੀ। ਵੈਸੇ ਤੇ ਪੁਲਿਸ ਵਾਲੇ ਤੁਹਾਨੂੰ ਪਤਾ ਹੈ ਇਹੋ ਜਿਹੇ ਸੈਂਸਿਟਿਵ ਮਾਮਲਿਆਂ ਦੇ ਵਿੱਚ ਬਹੁਤੀ ਜਾਣਕਾਰੀ ਨਹੀਂ ਦਿੰਦੇ। ਕੁਦਰਤੀ ਕੋਈ ਅਫਸਰ ਸਾਡੇ ਇੱਥੇ ਰਹਿ ਕੇ ਗਿਆ ਸੀ, ਉਹ ਸਾਡਾ ਵਾਕਫ ਹੈ ਇਸ ਏਰੀਏ 'ਚ, ਉਹਦੇ ਨਾਲ ਗੱਲ ਹੋਈ, ਉਹ ਉਸੇ ਟੀਮ ਦਾ ਹਿੱਸਾ ਹੈ ਜਿਹੜੀ ਟੀਮ ਇਸ ਮਾਮਲੇ ਨੂੰ ਦੇਖ ਰਹੀ ਹੈ। ਤਾਂ ਉਹਨੂੰ ਕਿਹਾ ਕਿ ਰਿਆਸਤ ਦੇ ਵਿੱਚ ਨਹੀਂ ਲਿਆ। ਇਹ ਵੀ ਇੱਕ ਨਵੀਂ ਗੱਲ ਦੱਸ ਰਿਹਾ ਮੈਂ ਤੁਹਾਨੂੰ ਜੀ। ਅਸੀਂ ਉਹਨਾਂ ਨੂੰ ਪੁੱਛਿਆ ਕਿ ਜੁਰਿਸਡਿਕਸ਼ਨ ਤੁਹਾਡੀ ਹੈ ਮੋਹਾਲੀ ਵਾਲਿਆਂ ਦੀ, ਤਾਂ ਬੀਬੀ ਨੂੰ ਚੰਡੀਗੜ੍ਹ ਪੁਲਿਸ ਨੇ ਕਿਵੇਂ ਹਿਰਾਸਤ 'ਚ ਲੈ ਲਿਆ? ਤਾਂ ਉਹਨਾਂ ਘੱਟੋ ਘੱਟ ਆਫ ਦੀ ਰਿਕਾਰਡ ਸਾਡੇ ਕੋਲ ਦੱਸਿਆ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵਾਕਫੀਅਤ ਹੋਣ ਕਰਕੇ ਉਹਨਾਂ ਨੇ ਕਿਹਾ ਕਿ ਨਹੀਂ, ਬੀਬੀ ਹਿਰਾਸਤ ਦੇ ਵਿੱਚ ਨਹੀਂ ਹੈ ਹੀ ਨਹੀਂ। ਠੀਕ ਹੈ, ਅੱਛਾ, ਪਰ ਪਰਚਾ ਤਾਂ ਹੋ ਗਿਆ ਨਾ ਹੀ ਹੁਣ ਤੱਕ ਹੈ। ਹਾਂਜੀ, ਪਰਚਾ ਹੋ ਗਿਆ ਨਾ ਮਿੰਟੀ? ਨਹੀਂ, FIR ਤਾਂ ਉਦੋਂ ਤੱਕ FIR ਨਹੀਂ ਸੀ ਹੋਈ ਜਦੋਂ ਤੱਕ ਅਸੀਂ ਗੱਲ ਕੀਤੀ। ਠੀਕ ਹੈ ਜੀ। ਉਹ ਕਹਿੰਦੇ ਜੀ ਸਾਡੇ ਕੋਲ ਕੰਪਲੇਂਟ ਹੈ ਜਸਟ। ਠੀਕ ਹੈ, ਠੀਕ ਹੈ। ਸਾਨੂੰ ਜਿਹੜੀ ਗੱਲ ਕਹੀ ਗਈ ਆ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵਰਸ਼ਨ ਮਿਲਣਾ ਔਖਾ ਸੀਗਾ, ਤਾਂ ਆਫ ਦੀ ਰਿਕਾਰਡ ਉਹਨਾਂ ਨੇ ਕੁਝ ਗੱਲਾਂ ਦੱਸੀਆਂ ਨੇ। ਤਾਂ ਉਹ ਕਹਿੰਦੇ ਕਿ ਵੇਖੋ ਗੱਲ ਇਹ ਆ ਕਿ ਕੰਪਲੇਂਟ ਆ ਸਾਡੇ ਕੋਲ, ਅਸੀਂ ਇਸ ਮਾਮਲੇ ਨੂੰ ਵੇਖ ਰਹੇ ਹਾਂ ਫਰਦਰ। ਤਾਂ ਯਾਨੀ ਹਾਲੇ ਵਿੱਚ ਵਿਚਾਲੀ ਹੈ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੁਣ ਮੁਲਾਜ਼ਮ ਵੀ ਤੇ ਮੁਲਾਜ਼ਮ ਦੀ ਕਰਦੇ, ਕੋਈ ਉੱਥੇ ਇੱਕ ਮੁਲਾਜ਼ਮ ਤੇ ਹੋਏਗਾ ਨਹੀਂ। ਜੀ ਜੀ, ਬਿਲਕੁਲ। ਤਾਂ ਵਿੱਚ ਇਹ ਗੱਲ ਚੱਲੀ ਜਾਂਦੀ ਆ ਕਿ ਉਹਨੂੰ ਡਿਊਟੀ ਕਰਦੀ ਨੂੰ, ਬੀਬੀ ਨੂੰ ਇਹਨੇ ਪ੍ਰਵੋਕ ਕੀਤਾ ਆ। ਠੀਕ ਹੈ ਜੀ। ਤਦ ਇੱਥੋਂ ਤੱਕ ਗੱਲ ਪਹੁੰਚੀ ਆ। ਸੋ ਇਸ ਕਰਕੇ ਇਹ ਪੱਖ ਦੇ ਵਿੱਚ ਦੇਖੋ ਜੋ ਕਥਿਤ ਕਹਾਣੀ ਆ ਰਹੀ ਹੈ ਸਾਹਮਣੇ, ਇਹਦੀ ਜਾਂਚ ਹੋਣੀ ਚਾਹੀਦੀ ਆ। ਮੇਰੇ ਖਿਆਲ ਦੇ ਨਾਲ ਜਾਂਚ ਹੋਏਗੀ ਵੀ ਬਰੀਕੀ ਦੇ ਨਾਲ। ਇਹਨਾਂ ਨੇ ਅੱਜ ਦੋਵਾਂ ਭੈਣਾਂ ਨੇ, ਰੰਗੋਲੀ ਤੇ ਇਹਨੇ, ਫੇਰ ਨਿਸ਼ਾਨੇ ਕੱਸੇ ਆ। ਉਹਨੇ ਵੀ ਬਹੁਤ ਖਾਲਿਸਤਾਨੀ ਕਿਹਾ, ਅੱਤਵਾਦੀ ਕਿਹਾ। ਚਲੋ ਇਹਨਾਂ ਦੋਨਾਂ ਭੈਣਾਂ ਨੇ, ਬਈ ਮੈਂ ਅੱਗੇ ਕਹਿੰਦਾ ਹੁੰਦਾ ਕਿ ਜੇ ਤੁਸੀਂ ਕਿਸੇ ਨਾਲ ਨਫ਼ਰਤ ਕਰਦੇ ਹੋ ਨਾ, ਤਾਂ ਬਦਲੇ 'ਚ ਹੋ ਸਕਦਾ ਬਹੁਤ ਸਾਰੀ ਨਫ਼ਰਤ ਤੁਹਾਨੂੰ ਮਿਲਣ ਲੱਗ ਜੀ ਜੀ। ਇਹ ਨਫ਼ਰਤ ਦੀ ਕਹਿ ਲਓ ਕਿਤੇ ਨਾ ਕਿਤੇ ਖਾਸੀਅਤ ਆ ਕਿ ਜੇ ਤੁਸੀਂ ਨਫ਼ਰਤ ਕਰਨ ਲੱਗ ਗਏ ਨਾ, ਤਾਂ ਬਦਲੇ ਦੇ ਵਿੱਚ ਹੋ ਸਕਦਾ ਤੁਹਾਨੂੰ 4 ਗੁਣਾ ਜ਼ਿਆਦਾ ਨਫ਼ਰਤ ਮਿਲਣ ਲੱਗ ਜਾਵੇ। ਤਾਂ ਕੰਗਣਾ ਰਣੌਤ ਤੇ ਉਹਦੀ ਭੈਣ ਆਪਦੀ ਨਫ਼ਰਤ, ਆਪਦੀ ਖਿਝ ਜ਼ਰੂਰ ਕੱਢ ਰਹੇ ਆ, ਪਰ ਇਸ ਕਹਾਣੀ ਤਾਂ ਜਾਂ ਕਹਿ ਲਓ ਇਸ ਦੂਸਰੇ ਪੱਖ ਦਾ ਜਿਹੜਾ ਅਹਿਮ ਪਹਿਲੂ ਹੈ, ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਵੇਖਣਾ ਚਾਹੀਦਾ ਕਿ ਕੰਗਣਾ ਰਣੌਤ ਨੇ ਬਦਤਮੀਜ਼ੀ ਕੀਤੀ, ਕਿਉਂਕਿ ਹੈ ਤੇ ਬਦਤਮੀਜ਼ ਆ। ਮੇਰੇ ਖਿਆਲ ਦੇ ਨਾਲ ਅੱਜ ਵੀ ਜਦੋਂ ਸਦਨ 'ਚ ਗਈ ਆ, ਪੱਤਰਕਾਰਾਂ ਦੇ ਨਾਲ ਇਹਦਾ ਹੋਇਆ ਭੇੜ ਛੋਟਾ ਜਿਹਾ। ਸੋ ਇਹ ਚੀਜ਼ ਵੇਖਣ ਵਾਲੀ ਆ, ਕਿਉਂਕਿ ਇਹ ਆਲਵੇਜ਼ ਪੁਆੜੇ ਹੱਥੀ ਆ। ਜੇ ਇਹਨੇ ਇਸ ਤਰ੍ਹਾਂ ਪ੍ਰਵੋਕ ਕੀਤਾ, ਠੀਕ ਹੈ, ਚਲੋ ਮਹਿਕਮੇ ਦੀ ਕੋਈ ਕਾਰਵਾਈ ਬਣਦੀ ਸਰਦੀ ਉਹਨੂੰ ਕੀਤਾ ਜਾ ਸਕਦਾ ਹੈ। ਕੁਲਵਿੰਦਰ ਕੌਰ ਨੂੰ ਕੋਈ ਠੀਕ ਹੈ
ਜਿੱਦਾਂ ਆਪਾਂ ਟ੍ਰਾਂਸਫਰ ਕਹਿ ਦਿੰਦੇ ਆ ਜਾਂ ਸਸਪੈਂਸ਼ਨ ਥੋੜੀ ਜਿਹੀ ਹੁੰਦੀ ਆ ਇੱਕ ਥਾਂ ਤੋਂ ਦੂਜੀ ਥਾਂ ਤੇ, ਠੀਕ ਹੈ ਮਹਿਕਮੇ ਦੀ ਕਾਰਵਾਈ ਕੀਤੀ ਜਾ ਸਕਦੀ ਆ। ਪਰ ਜੇ ਪ੍ਰਵੋਕ ਕੀਤਾ ਕੰਗਣਾ ਰਣੌਤ ਨੇ, ਤੇ ਕੰਗਣਾ ਰਣੌਤ ਨੇ ਹਾਲੇ ਸਹੁੰ ਨਹੀਂ ਚੁੱਕੀ, ਉਹ ਮੈਂਬਰ ਪਾਰਲੀਮੈਂਟ ਨਹੀਂ ਹੈ। ਪਰ ਜੇ ਉਹਨੇ ਮੈਂਬਰ ਪਾਰਲੀਮੈਂਟ ਦੇ ਨਾਂ ਤੇ ਧਮਕਾਇਆ ਜਾਂ ਸਭ ਕੁਝ ਕੀਤਾ ਤਾਂ ਮੇਰੇ ਖਿਆਲ ਦੇ ਨਾਲ ਇਹ ਜ਼ਰੂਰ ਦੇਖਣਾ ਚਾਹੀਦਾ। ਮੈਂ ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਆ, ਗੱਲ ਕਰੀਏ ਮੋਦੀ ਸਾਹਿਬ ਦੀ, ਕਹਿੰਦੇ ਐਨਡੀਏ ਦੇ ਨੇਤਾ ਚੁਣ ਲਏ ਗਏ ਨੇ ਜੀ। ਦੇਖੋ ਐਨਡੀਏ ਦੇ ਨੇਤਾ ਚੁਣੇ ਗਏ ਨੇ, ਇਹਨਾਂ ਨੇ 9 ਜੂਨ ਨੂੰ ਹੁਣ ਸਹੁੰ ਚੁੱਕ ਲੈਣੀ ਹੈ। ਯਾਨੀ ਜੇ ਆਪਾਂ ਵੇਖੀਏ ਤਾਂ ਮਾਰਚ ਤੋਂ ਚੱਲਦਾ ਇਹ ਜਿਹੜਾ ਬਹੁਤ ਵੱਡਾ ਇਲੈਕਸ਼ਨ ਆ ਤਾਂ ਉਹ ਸਹੁੰ ਚੁੱਕ ਸਮਾਗਮ ਦੇ ਨਾਲ ਥੰਮ ਜਾਏਗਾ ਜੀ। ਹਾਂ 5 ਸਾਲ ਵਾਸਤੇ ਥੰਮਿਆ ਰਹੇਗਾ, 5 ਮਹੀਨੇ 15 ਮਹੀਨੇ ਕੋਈ ਕੁਝ ਨਹੀਂ ਕਹਿ ਸਕਦਾ। ਤਾਂ ਕੁੱਲ ਮਿਲਾ ਕੇ ਕਾਫੀ ਦੱਸਦੇ ਆ ਕਿ ਮਗਜ਼ਮਾਰੀ ਹੋਈ ਆ। ਟੀਡੀਪੀ ਦੀ ਆਪਣੀ ਡਿਮਾਂਡ, ਜੇਡੀਯੂ ਦੀ ਆਪਣੀ ਡਿਮਾਂਡ, ਇਹ ਕਿਸੇ ਵੀ ਸੂਰਤ ਦੇ ਵਿੱਚ ਇਹਨਾਂ ਕੁਝ ਮੰਨਣ ਲਈ ਰਾਜ਼ੀ ਨਹੀਂ ਹੈਗੇ। ਤਾਂ ਅੱਜ ਰਾਜਨਾਥ ਸਿੰਘ ਨੇ ਮੋਦੀ ਦਾ ਪ੍ਰਸਤਾਵ ਦਿੱਤਾ, ਜਿਹਦੀ ਤਾਇਦ ਕੀਤੀ ਨਿਤਨ ਗਡਕਰੀ ਨੇ, ਕਿਉਂਕਿ ਬਾਹਰ ਗੱਲਾਂ ਚੱਲ ਰਹੀਆਂ ਸਨ ਰਾਜਨਾਥ ਤੇ ਗਡਕਰੀ ਹੋ ਸਕਦਾ ਹੈ ਕਿ ਬਗਾਵਤ ਦਾ ਬਿਗਲ ਵਜਾ ਦੇਣ, ਤਾਂ ਮਤਲਬ ਕਿ ਦਿਖਾਇਆ ਗਿਆ ਕਿ ਸਭ ਅੱਛਾ ਹੈ। ਤਾਂ ਉਹ ਤਾਂ ਹੁਣ ਬਾਅਦ ਚ ਪਤਾ ਲੱਗੇਗਾ ਜਦੋਂ ਪੋਰਟਫੋਲੀਓ ਦੀ ਵੰਡ ਹੋਏਗੀ ਕਿ ਕਿਹਨੂੰ ਕੀ ਮਿਲ ਰਿਹਾ, ਕਿਹਨੂੰ ਕੀ ਮਿਲ ਰਿਹਾ ਵਾ। ਤਾਂ ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਪ੍ਰਧਾਨ ਮੰਤਰੀ ਨੇ ਇੱਕ ਅੱਜ ਭਾਸ਼ਣ ਦਿੱਤਾ। ਮੈਨੂੰ ਬੜੀ ਉਮੀਦ ਸੀ ਕਿ ਮੈਂ ਆਖਿਆ ਵੀ ਚਲੋ ਪ੍ਰਧਾਨ ਮੰਤਰੀ ਨੇ 10 ਸਾਲ ਦਾ ਹੁਣ ਬਤੌਰ ਪ੍ਰਧਾਨ ਮੰਤਰੀ ਤਜਰਬਾ ਖੱਟ ਲਿਆ ਜੀ, ਉਹਨੂੰ ਪ੍ਰਧਾਨ ਮੰਤਰੀ ਨੂੰ ਕਿਤੇ ਨਾ ਕਿਤੇ ਪ੍ਰਦੇਸ਼ਕ ਰਾਜਨੀਤੀ ਤੋਂ ਉੱਤੇ ਉੱਠ ਕੇ ਕੌਮੀ ਰਾਜਨੀਤੀ ਦਾ ਤਜਰਬਾ ਹੋ ਗਿਆ ਹੋਏਗਾ। ਤੇ ਖਾਸ ਤੌਰ ਤੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੋ ਸ਼ਰਮਨਾਕ ਇਹਨਾਂ ਨੂੰ ਸ਼ਿਕਸਤ ਮਿਲੀ ਆ ਦਾਅਵੇ ਦੇ ਉਲਟ, ਹੋ ਸਕਦਾ ਕੋਈ ਮਤ ਆ ਗਈ। ਪਰ ਅਫਸੋਸ ਦੀ ਗੱਲ ਪ੍ਰਵੀਨ ਜੀ, ਮੈਂ ਬਹੁਤ ਗਲਤ ਸਿੱਧ ਹੋਇਆ। ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿ ਮੇਰੇ ਵਰਗਾ ਗਲਤ ਆਦਮੀ ਹੈ ਕਿ ਮੈਂ ਨਰਿੰਦਰ ਮੋਦੀ ਜੀ ਤੋਂ ਉਮੀਦ ਲਾਈ ਬੈਠਾ ਸੀ। ਮੈਨੂੰ ਇਉਂ ਸੀ ਕਿ ਆਪਣਾ ਅੱਛਾ ਵਿਜ਼ਨ ਦੱਸਣਗੇ। ਤਾਂ ਅੱਜ ਕਿਉਂਕਿ ਇਹਨਾਂ ਨੇ ਸੰਵਿਧਾਨ ਮੱਥੇ ਨਾਲ ਲਾਇਆ ਜਾ ਕੇ, ਅੱਛਾ ਹੁਣ ਸੰਵਿਧਾਨ ਯਾਦ ਆ ਗਿਆ, ਸੰਵਿਧਾਨ ਮੱਥੇ ਨਾਲ ਲਾਇਆ। ਮੈਂ ਕਿਹਾ ਜੀ ਬਿਲਕੁਲ ਹੁਣ ਮਾਈਨੋਰਿਟੀ ਨੂੰ ਸ਼ਾਇਦ ਇੱਕ ਨਜ਼ਰ ਨਾਲ ਦੇਖਣਗੇ। ਹੁਣ ਹੋ ਸਕਦਾ ਹੈ ਕਿ ਬਈ ਇਹ ਕੱਪੜਿਆਂ ਤੋਂ ਪਛਾਣ ਕਰਨੀ ਛੱਡ ਦੇਣ, ਜ਼ਿਆਦਾ ਬੱਚੇ ਜੰਮਣ ਵਾਲੇ, ਮੰਗਲ ਸੂਤਰ ਵਾਲੀ, ਇਸ ਤਰ੍ਹਾਂ ਦੀ ਸੋਚ ਛੱਡ ਦੇਣ। ਚਲੋ ਉਹ ਬਾਅਦ ਚ ਵੇਖੀ ਜਾਏਗੀ। ਪਰ ਜਿਸ ਤਰ੍ਹਾਂ ਦਾ ਅੱਜ ਭਾਸ਼ਣ, ਉਹੀ ਗੱਲ, ਮੈਂ ਆਹ ਕੀਤਾ, ਮੈਂ ਆਹ ਕੀਤਾ, ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਆਹ ਬੇੜਾ ਕਰ ਕੀਤਾ, ਆਹ ਕੀਤਾ, ਉਹ ਕੀਤਾ, ਉਹ ਕੀਤਾ। ਯਾਨੀ ਕੁੱਲ ਮਿਲਾ ਕੇ ਉਹੀ ਬੰਸਰੀ ਤੇ ਉਹੀ ਬੰਸਰੀ ਦੇ ਰਾਹ ਜੀ। ਤੁਸੀਂ ਹੁਣੇ ਸਮਝ ਚੱਲੋ ਕਿ ਬਈ ਕੀ ਤੁਸੀਂ ਕਰਨਾ ਕੀ ਨਹੀਂ ਕਰਨਾ। ਤਾਂ ਮੈਂ ਖੁਦ ਨੂੰ ਕਹਿ ਲੋ ਕਿ ਠੱਗਿਆ ਮਹਿਸੂਸ ਕੀਤਾ। ਮੈਨੂੰ ਇਉਂ ਲੱਗਿਆ ਕਿ ਅੱਜ ਦਾ ਜਿਹੜਾ ਭਾਸ਼ਣ ਹੋਏਗਾ ਬੜਾ ਯਾਦਗਾਰੀ ਹੋਏਗਾ। ਰਲੀ ਮਿਲੀ ਸਰਕਾਰ ਇਹਨਾਂ ਨੇ ਪਹਿਲੀ ਮਰਤਬਾ ਚਲਾਉਣੀ ਆ, ਤਾਂ ਜ਼ਰੂਰ ਆਪਣਾ ਜਿਹੜਾ ਵਿਜ਼ਡਮ ਆ ਉਹਦੇ ਦਰਸ਼ਨ ਕਰਾਉਣਗੇ। ਪਰ ਅਫਸੋਸ ਹੋਇਆ ਮੈਨੂੰ ਕਿ ਪ੍ਰਧਾਨ ਮੰਤਰੀ ਬਿਲਕੁਲ ਉਸੇ ਤਰ੍ਹਾਂ ਦੀਆਂ ਗੱਲਾਂ, ਉਸੇ ਤਰ੍ਹਾਂ ਦੀ ਮੈਂ, ਉਸੇ ਤਰ੍ਹਾਂ ਦੀ ਤੂੰ। ਖੈਰ ਸੰਵਿਧਾਨ ਜ਼ਰੂਰ ਇਹਨਾਂ ਨੇ ਮੱਥੇ ਨਾਲ ਲਾਇਆ, ਤਾਂ ਸੰਵਿਧਾਨ ਦੇ ਅਨੁਸਾਰ ਕੀ ਇਹ ਸਾਰੇ ਨਾਗਰਿਕਾਂ ਨੂੰ ਇੱਕੋ ਜਿਹਾ ਸਮਝਣਗੇ। ਹੁਣ ਇਸ ਗੱਲ ਦਾ ਨਿਰਣਾ ਹੋਣਾ ਬਾਕੀ ਆ। ਬਾਕੀ ਇਹਨਾਂ ਨੇ ਨਿਰਣਾ ਕਰ ਲਿਆ, ਕਿਵੇਂ ਰਾਜੀ ਕੀਤੇ ਆ ਨਿਤਿਸ਼ ਹੋਰੀ, ਕਿਵੇਂ ਰਾਜੀ ਕੀਤੇ ਟੀਡੀਪੀ ਵਾਲੇ, ਇਹ ਤੇ ਸਮਾਂ ਦੱਸੇਗਾ, ਪਤਾ ਲੱਗ ਜਾਣਾ ਆਪਾਂ ਜੀ। ਪਰ ਇੱਕ ਮਰਤਬਾ ਇਹਨਾਂ ਨੇ ਰਾਜ਼ੀ ਕਰਨ ਦਾ ਦਾਅਵਾ ਜ਼ਰੂਰ ਕਰ ਲਿਆ ਕਿ ਭਾਈ ਆਲ ਇਜ਼ ਵੈਲ, ਆਲ ਇਜ਼ ਓਕੇ। ਪਰ ਕਿੰਨਾ ਚਿਰ ਰਹਿੰਦਾ ਇਹ ਕੋਈ ਕੁਝ ਨਹੀਂ ਕਹਿ ਸਕਦਾ। ਤਾਂ ਬਹਰਹਾਲ ਆਪਾਂ ਇੱਕ ਵਾਰੀ ਮੰਨ ਕੇ ਚੱਲੀਏ ਕਿ ਸਰਕਾਰ ਜਿਹੜੀ ਹੈ ਨਰਿੰਦਰ ਮੋਦੀ ਹੋਰਾਂ ਦੀ ਬਣ ਜਾ ਰਹੀ ਆ। ਕਿਸ ਤਰ੍ਹਾਂ ਚੱਲੇਗੀ ਕਹਿ ਨਹੀਂ ਸਕਦੇ। ਇਹਨਾਂ ਨੇ 100 ਦਿਨ ਦਾ ਏਜੰਡਾ, ਤੁਹਾਨੂੰ ਯਾਦ ਹੈ ਨਾ, ਰਿਜ਼ਲਟ ਆਉਣ ਤੋਂ 1-2 ਦਿਨ ਪਹਿਲਾਂ 100 ਦਿਨ ਦਾ ਏਜੰਡਾ ਮਿੱਥ ਲਿਆ ਸੀ। ਹੁਣ ਉਸ ਏਜੰਡੇ ਦਾ ਕੀ ਹੋਏਗਾ? ਕਿ ਨਿਤਿਸ਼ ਰਾਜੀ ਹੋ ਜਾਏਗਾ? ਕਿਉਂਕਿ ਉਹਦੀ ਪਾਰਟੀ ਦਾ ਬੁਲਾਰਾ ਤੇ ਮੈਂ ਸੁਣ ਰਿਹਾ ਸੀ ਉਹਨੂੰ, ਉਹ ਕਹਿ ਰਿਹਾ ਸੀਗਾ ਕਿ ਏਜੰਡਾ ਸਾਡਾ ਨਹੀਂ ਹੈ, ਸਾਡੀ ਕੋਈ ਇਹਦੇ ਨਾਲ ਸਹਿਮਤੀ ਨਹੀਂ ਹੈ, ਇਹਨਾਂ ਦਾ ਆਪਣਾ ਮੈਨੀਫੈਸਟੋ, ਸਾਡੇ ਮਤਲਬ ਕਿ ਮੈਨੀਫੈਸਟੋ ਦੀ ਕੋਈ ਅਪਰੂਵਲ ਇਹਨਾਂ ਤੋਂ ਨਹੀਂ ਹੈ ਜੀ। ਉਧਰੋਂ ਟੀਡੀਪੀ ਵਾਲੇ ਵੀ ਇੱਕ ਬੁਲਾਰੇ ਨੂੰ ਮੈਂ ਸੁਣ ਰਿਹਾ ਸੀ, ਤਾਂ ਉਹਨਾਂ ਦੇ ਵੀ ਸੁਰ ਕੁਝ ਵੱਖਰੇ ਕਿਸਮ ਦੇ ਸਨ ਇਸ ਬਾਬਤ। ਤਾਂ ਕਿ ਉਹ 100 ਡੇਜ਼ ਵਾਲਾ ਜਿਹੜਾ, ਵੈਸੇ ਇੱਕ ਮੂਵੀ ਵੀ ਸੀ ਜੈਕੀ ਸ਼ਰੋਫ ਦੀ 100 ਡੇਜ਼, ਤਾਂ ਉਹ ਜਿਹੜਾ 100 ਡੇਜ਼ ਵਾਲਾ ਉਹ ਏਜੰਡਾ ਹੈ ਕਿ ਉਹਦੇ ਤੇ ਸਾਰੇ ਅਲਾਈਡ ਇਹਨਾਂ ਦੇ ਸਾਥੀ ਸਹਿਮਤ ਹੋ ਜੂਗੇ, ਜਾਂ ਉਹ ਜਿਹੜਾ 100 ਡੇਜ਼ ਵਾਲਾ ਏਜੰਡਾ ਹੈ ਬਸ
ਉਹ ਕਾਗਜ਼ਾਂ 'ਚ ਹੀ ਰਹਿ ਜਾਵੇ। ਜੀ ਜੀ। ਤੇ ਸਿੱਧੂ ਨੂੰ ਕਹਿੰਦੇ ਪੂਰੀ ਤਰ੍ਹਾਂ ਖੂੰਜੇ ਲਾਉਣ ਦਾ ਪ੍ਰਬੰਧ ਕਰਤਾ ਕਾਂਗਰਸ ਵਾਲੇ। ਸਿੱਧੂ ਦੀ ਗੱਲ ਕਰ ਰਹੇ ਨਵਜੋਤ ਸਿੰਘ ਸਿੱਧੂ ਦੀ ਜੀ। ਜੀ ਬਿਲਕੁਲ, ਨਵਜੋਤ ਸਿੰਘ ਸਿੱਧੂ ਖੂੰਜੇ ਹੀ ਨੇ। ਹੂੰ ਅੱਜ ਕੱਲ ਨਵਜੋਤ ਸਿੰਘ ਸਿੱਧੂ ਦਾ ਸਮਝ ਲਓ ਕਿ ਕਾਂਗਰਸ ਦੇ ਵਿੱਚੋਂ ਲਗਭਗ ਸਫਾਇਆ ਤੈਅ ਹੈ। ਹੂੰ ਕਿਉਂ? ਉਹਦਾ ਕਾਰਨ ਇਹ ਆ ਕਿ ਨਵਜੋਤ ਸਿੰਘ ਸਿੱਧੂ ਨੇ ਇਲੈਕਸ਼ਨ ਦੇ ਦੌਰਾਨ ਕਮੈਂਟਰੀ ਕੀਤੀ ਆ, ਹੂੰ ਤੇ ਹੁਣ ਵੀ ਮੈਨੂੰ ਲੱਗਦਾ ਕਿ ਜਿਹੜਾ ਇਹ ਸੰਸਾਰ ਕੱਪ ਕ੍ਰਿਕਟ ਦਾ ਚੱਲਣ ਡਿਆ ਅਮਰੀਕਾ 'ਚ ਤੇ ਵੈਸਟ ਇੰਡੀਜ਼ 'ਚ, ਨਵਜੋਤ ਸਿੰਘ ਸਿੱਧੂ ਇਸ ਕਮੈਂਟਰੀ ਪੈਨਲ ਦੇ ਵਿੱਚ ਵੀ। ਜੀ ਜੀ। ਕਿਉਂਕਿ ਮੈਂ ਹੁਣ ਕ੍ਰਿਕਟ ਬਹੁਤ ਘੱਟ ਵੇਖਦਾ, ਮੈਨੂੰ ਪਤਾ ਨਹੀਂ ਹੈ, ਪਰ ਮੈਨੂੰ ਜਾਪਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਸਟਾਰ ਵਾਲਿਆਂ ਨਾਲ ਕੰਟਰੈਕਟ ਹੋ ਗਿਆ। ਸੋ ਇਹਨਾਂ ਨੇ ਨਾ ਤਾਂ IPL ਖਤਮ ਹੋਣ ਤੋਂ ਬਾਅਦ ਜਿਹੜੇ 4-5 ਦਿਨ ਸੀ ਕੋਈ ਪ੍ਰਚਾਰ ਕੀਤਾ, ਨਾ ਕੋਈ ਟਵੀਟ ਕੀਤਾ, ਨਾ ਕੋਈ ਜਿੱਤ ਤੇ ਵਧਾਈ ਦਿੱਤੀ। ਸੋ ਲਿਹਾਜ਼ਾ ਨਵਜੋਤ ਸਿੰਘ ਸਿੱਧੂ ਦੀ ਪਾਰੀ ਤੇ ਇੱਕ ਵਾਰੀ ਕਹਿ ਸਕਦੇ ਆ ਕਿ ਬ੍ਰੇਕ ਹੈ, ਯਾਨੀ ਰਿਟਾਇਰਡ ਹਾਰਟ ਜੀ ਜੀ। ਕ੍ਰਿਕਟ ਤੋਂ, ਸੌਰੀ ਸਿਆਸੀ ਕ੍ਰਿਕਟ ਤੋਂ ਖਾਲੀ। ਹੂੰ ਤਾਂ ਹੁਣ ਇੱਕ ਵੱਡੀ ਡਿਵੈਲਪਮੈਂਟ ਹੋਈ ਆ ਜੀ। ਵੱਡੀ ਡਿਵੈਲਪਮੈਂਟ ਇਹ ਹੋਈ ਆ ਕਿ ਕਾਂਗਰਸ ਦੀ ਜਿਹੜੀ ਪ੍ਰਦੇਸ਼ਿਕ ਕਮੇਟੀ ਆ, ਸਟੇਟ ਕਮੇਟੀ ਜਿਹਨੂੰ ਆਪਾਂ ਕਹਿ ਲਈਏ, ਕਿ ਉਹਨੇ ਅੰਮ੍ਰਿਤਸਰ ਦੇ ਹਲਕੇ ਦੀ ਜ਼ਿੰਮੇਵਾਰੀ ਜਿਹੜੀ ਆ ਇਹਨਾਂ ਵਾਲੇ ਹਲਕੇ ਦੀ, ਉਹ ਜਸਵੀਰ ਡਿੰਪਾ ਨੂੰ ਦੇ ਦਿੱਤੀ ਜੀ। ਯਾਨੀ ਜਸਵੀਰ ਡਿੰਪਾ ਜਿਨ੍ਹਾਂ ਨੇ ਖਡੂਰ ਸਾਹਿਬ ਦੀ ਸੀਟ ਛੱਡੀ ਸੀ, ਤੁਹਾਨੂੰ ਯਾਦ ਹੋਣਾ, ਟਿਕਟ ਦੀ ਦਾਅਵੇਦਾਰੀ ਛੱਡੀ ਸੀ, ਤੇ ਉਹਨਾਂ ਨੇ, ਮੈਨੂੰ ਯਾਦ ਆ, ਇੱਕ ਟਵੀਟ ਵੀ ਕੀਤਾ ਸੀਗਾ ਕਿ ਅਗਲੇ ਸਫ਼ਰ ਦੀ ਤਿਆਰੀ ਕਰਾਂਗੇ। ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹੀ ਅਗਲਾ ਸਫ਼ਰ ਜਿਹੜਾ ਹੈ ਨਾ, ਉਹ ਸੁਝਾਇਆ ਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਸਾਈਡਲਾਈਨ ਹੋ ਜਾਣਗੇ ਜਾਂ ਕਰ ਦਿੱਤੇ ਜਾਣਗੇ, ਤਾਂ ਤੁਸੀਂ ਥੋੜਾ ਜਿਹਾ ਸਬਰ ਰੱਖੋ। ਸੋ ਅੰਮ੍ਰਿਤਸਰ ਈਸਟ ਦੀ ਜੇ ਗੱਲ ਕਰੀਏ ਤਾਂ ਇੱਥੇ ਕਾਂਗਰਸ ਜਿੱਤ ਦਰਜ ਕਰਦੀ ਆਈ, ਪਰ ਇਸ ਮਰਤਬਾ ਬਿਲਕੁਲ ਉਲਟ ਹੋਇਆ। ਅੰਮ੍ਰਿਤਸਰ ਕਾਂਗਰਸ ਤੀਜੇ ਸਥਾਨ ਤੇ ਰਹੀ ਸੀ, ਭਾਜਪਾ ਜਿਹੜੀ ਆ ਉਹ ਉੱਥੇ ਕਹਿ ਲਓ ਕਿ ਤਰਨਜੀਤ ਸਿੰਘ ਸੰਧੂ ਦੇ ਰੂਪ ਚ ਜਿਹੜੀ ਸੀਗੀ ਉਹ 29,635 ਵੋਟਾਂ ਲੈ ਕੇ ਗਈ, ਜਦਕਿ ਕਾਂਗਰਸ ਜਿਹੜੀ ਸੀਗੀ ਉਹ ਉੱਪਰ 28,440 ਵੋਟਾਂ ਪ੍ਰਾਪਤ ਕਰਦੀ ਹੈ। ਤਾਂ ਮਤਲਬ ਕਿ ਅੰਮ੍ਰਿਤਸਰ ਈਸਟ ਜਿਹੜਾ ਹਲਕਾ ਆ ਉਹ ਸੌਂਪ ਦਿੱਤਾ ਗਿਆ ਡਿੰਪਾ ਜੀ ਨੂੰ। ਤਾਂ ਇਸ ਵਾਸਤੇ ਹੁਣ ਆਪਾਂ ਦੇਖਾਂਗੇ ਕਿ ਨਵਜੋਤ ਸਿੰਘ ਸਿੱਧੂ ਕੀ ਕਰਦੇ ਆ, ਕਿ ਉਹ ਟੀਵੀ ਦੀ ਦੁਨੀਆ ਦੇ ਵਿੱਚ ਹੀ ਮਸਰੂਫ ਰਹਿੰਦੇ ਨੇ ਜਾਂ ਵਾਪਸੀ ਕਰਦੇ ਨੇ ਰਾਜਨੀਤੀ 'ਚ। ਪਰ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਇਸ ਸਿਆਸਤ ਦੀ ਲਗਭਗ ਜੇ ਵੇਖੀਏ ਤੇ 7-8 ਸਾਲ ਰੌਣਕ ਰਿਹਾ, ਮੁੱਖ ਸੁਰਖੀ ਰਿਹਾ। ਅੱਜ ਬਹੁਤੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਜੇ ਆਪਾਂ ਦੇਖੀਏ ਤਾਂ ਸਿਆਸੀ ਨਕਸ਼ੇ ਤੇ ਉਹ ਵਿਸਰ ਹੀ ਗਏ ਕਿ ਨਵਜੋਤ ਸਿੰਘ ਸਿੱਧੂ ਕਿੱਥੇ ਆ। ਇਹ ਚਰਚਾ ਉਦੋਂ ਛਿੜੀ ਜਦੋਂ ਡਿੰਪੇ ਨੂੰ ਇਹ ਜ਼ਿੰਮੇਵਾਰੀ ਮਿਲ ਗਈ ਆ। ਤਾਂ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਫਿਲਹਾਲ ਸਿਆਸੀ ਨਕਸ਼ੇ ਤੋਂ ਲੋਪ ਨੇ। ਤੇ ਉਧਰ ਮਨਪ੍ਰੀਤ ਸਿੰਘ ਯਾਲੀ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਹੀ ਪਾਰਟੀ ਦੀਆਂ ਜਿਹੜੀਆਂ ਜੋ ਚੱਲ ਰਿਹਾ ਪਾਰਟੀ ਸਰਗਰਮੀਆਂ ਤੋਂ ਦੂਰੀ ਵੀ ਬਣਾਈ ਹੋਈ ਸੀ ਉਹਨਾਂ ਨੇ, ਤੇ ਸਹਿਮਤ ਵੀ ਨਹੀਂ ਸੀਗੇ ਕਈ ਗੱਲਾਂ ਦੇ ਨਾਲ, ਉਹਨਾਂ ਨੇ ਫੇਰ ਬਿਆਨ ਦੇ ਦਿੱਤਾ, ਉਹ ਕਹਿੰਦੇ ਮੈਂ ਪਾਰਟੀ ਗਤੀਵਿਧੀਆਂ ਤੋਂ ਦੂਰ ਹੀ ਰਹੂੰਗਾ। ਦੇਖੋ, ਜੋ ਮਨਪ੍ਰੀਤ ਇਆਲੀ ਨੇ, ਉਹਨਾਂ ਨੇ ਕੋਈ ਪਾਰਟੀ ਨਹੀਂ ਛੱਡੀ, ਕੋਈ ਪਾਰਟੀ ਦੇ ਵਿੱਚ ਕਿਸੇ 'ਚ ਐਂਟਰੀ ਨਹੀਂ ਮਾਰੀ, ਯਾਨੀ ਉਹ ਇੱਕ ਆਪਣੇ ਸਟੈਂਡ ਤੇ ਖਲੋਤੇ ਆ। ਸਟੈਂਡ ਕੀ ਆ? ਉਹ ਕਹਿੰਦੇ ਆ ਕਿ ਅਸੀਂ ਅਕਾਲੀ ਦਲ ਦੀ ਬਿਹਤਰੀ ਚਾਹੁੰਦੇ ਆ, ਅਕਾਲੀ ਦਲ ਦੀ ਸੁਰਜੀਤੀ ਚਾਹੁੰਦੇ ਆ, ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦੇ ਆ। ਤਾਂ ਜਦ ਤੱਕ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਤਦ ਤੱਕ ਭਈ ਅਸੀਂ ਪਾਰਟੀ ਗਤੀਵਿਧੀਆਂ ਤੋਂ ਦੂਰ ਆ। ਸਪਸ਼ਟ ਹੈ, ਸਿੱਧਾ ਹੈ ਤੇ ਸਰਲ ਉਹਨਾਂ ਦਾ ਜਵਾਬ ਆ ਕਿ ਜਦੋਂ ਤੀਕਰ ਬਈ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਅਸੀਂ ਨਹੀਂ। ਹੁਣ ਦੇਖੋ, ਝੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਤਕਰੀਬਨ ਮੰਨੀਆਂ ਜਾ ਚੁੱਕੀਆਂ ਨੇ, ਜਾਂ ਕਹਿ ਲਓ ਕਿ ਸਿਧਾਂਤਕ ਤੌਰ ਤੇ ਕੁਝ ਤੇ ਕੁਝ ਚਿੰਨ੍ਹਾਤਮਕ ਤੌਰ ਤੇ ਅਮਲ 'ਚ। ਪਰ ਸਭ ਤੋਂ ਵੱਡੀ ਜਿਹੜੀ ਕਹਿ ਲਓ ਕਿ ਗੱਲ ਆ ਕਿ ਮੇਨ ਲੀਡਰਸ਼ਿਪ 'ਚ ਤਬਦੀਲੀ, ਜਾਂ ਮੈਂ ਸਿੱਧੇ ਅੱਖਰਾਂ 'ਚ ਕਹਾਂ ਕਿ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਨੁਮਾਇੰਦਗੀ, ਪਰਿਵਰਤਨ, ਬਦਲਾਅ। ਬਿਲਕੁਲ। ਤਾਂ ਇਹ ਗੱਲ ਹੁਣ ਘੁਮਾ ਫਿਰਿਆ ਕੇ ਕਹਿ ਲਓ ਝੁੰਦਾ ਰਿਪੋਰਟ ਦੇ ਉਹਦੇ ਬਿਹਾਫ ਤੇ ਕਹਿ ਲਓ ਜਾਂ ਇੱਧਰ ਉੱਧਰ, ਪਰ ਪੰਜਾਬੀ 'ਚ ਆਪਾਂ ਇਹ ਕਹੀਏ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਹਾਲੇ ਵੀ ਚੁਣੌਤੀ ਦਰਪੇਸ਼ ਹੈ। ਬੀਬੀ ਜਗੀਰ ਕੌਰ ਵੀ ਅੱਜ ਕਹਿ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ। ਚੰਦੂ ਮਾਜਰਾ ਪਹਿਲਾਂ ਹੀ ਕਹਿ ਚੁੱਕੇ ਆ
ਕਿ ਭਾਜਪਾ ਦਾ ਵਧਿਆ ਵੋਟ ਬੈਂਕ ਸਾਡੇ ਵਾਸਤੇ ਖਤਰਾ ਹੈ ਤੇ ਅਸੀਂ ਤੇ ਦੁਬਦਾ ਚ ਹੀ ਆਪ ਦਾ ਬੇੜਾ ਧੁਆ ਬੈਠੇ ਆ। ਢੀਂਡਸਾ ਸਾਹਿਬ ਪਹਿਲਾਂ ਨਾਖੁਸ਼ੀ ਜ਼ਾਹਰ ਕਰ ਚੁੱਕੇ ਆ। ਤਾਂ ਯਾਨੀ ਕੁੱਲ ਮਿਲਾ ਕੇ ਦੇਖੀਏ ਤਾਂ ਸਿਕੰਦਰ ਸਿੰਘ ਮਲੂਕਾ ਉਹ ਸਾਈਡ ਲਾਈਨ ਆ। ਤਾਂ ਕਹਾਣੀ ਫਿਰ ਉੱਥੇ ਹੀ ਖਲੋ ਗਈ ਪਹੁੰਚੋਗੇ 22 ਦੇ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਜਿਸ ਤਰ੍ਹਾਂ ਦੀ ਸੂਰਤ-ਏ-ਹਾਲ ਸੀ। ਹੁਣ ਵੇਖੋ ਬਠਿੰਡੇ ਦੀ ਇੱਕੋ ਇੱਕ ਸੀਟ ਹੈ, ਜਿਵੇਂ ਉਹ ਸ਼ੇਰਾ ਬੋੜਾ ਵਾਲੀਏ ਦਾ ਗਾਣਾ ਸੀ, ਨੀ ਸਾਨੂੰ ਇੱਕੋ ਹੀ ਥਾਲ ਬਥੇਰਾ ਫੁਲਕਾ ਪੈ ਜੂ ਤੇਰਾ ਮੇਰਾ ਕਾਕੇ ਦੀ ਪਰੌਂਠੀ ਆ। ਤੇ ਉਹਦਾ ਇਹ ਤੇ ਹੁਣ ਕਿਹਾ ਨਹੀਂ ਜਾਣਾ, ਗਾਇਆ ਨਹੀਂ ਜਾਣਾ, ਸਾਨੂੰ ਇੱਕੋ ਹੀ ਸੀਟ ਬਥੇਰੀ ਚੱਲ ਜੂ ਸਿਆਸਤ ਤੇਰੀ ਮੇਰੀ, ਦੂਜਿਆਂ ਦੇ ਕੋਲ ਜ਼ਮਾਨਤ ਜ਼ਬਤਦਾਰ ਖੜਾ। ਇਹ ਐਸਾ ਨਹੀਂ ਚੱਲੇਗਾ ਜੀ ਜੀ, ਕਿਉਂਕਿ 10 ਤੁਹਾਡੇ ਕੈਂਡੀਡੇਟ ਜ਼ਮਾਨਤ ਜ਼ਬਤ ਕਰਵਾ ਬੈਠੇ, ਜਿਹਦੇ ਚ ਡਾਕਟਰ ਚੀਮਾ, ਚੰਦੂ ਮਾਜਰਾ ਅਤੇ ਜੇ ਆਪਾਂ ਵੇਖੀਏ ਤਾਂ ਵਲਟੋਆ, 3 ਦਿੱਗਜ ਬੰਦੇ ਮਹਾਰਥੀ ਜੀ ਰੋਲੇ ਗਏ, ਬਿਲਕੁਲ ਰੁਲ ਗਏ ਇਸ ਨੇਰ ਚ ਝੱਖੜ ਚ। ਜੀ ਜੀ, ਤਾਂ ਫਿਰ ਤੁਹਾਨੂੰ ਚੈਲੰਜ ਤਾਂ ਦਰਪੇਸ਼ ਆਉਣੇ। ਅੱਛਾ, ਫਿਰ ਤੁਹਾਡੇ ਚ ਨਿਰਣੇ ਲੈਣ ਦੀ, ਮੈਂ ਜਿਵੇਂ ਕਿਹਾ ਕਿ ਉਹ ਕਲਾ ਜਿਹੜੀ ਹੈ ਉਹ ਬਹੁਤ ਕਿਤੇ ਨਾ ਕਿਤੇ ਕਿੰਤੂ ਕਟਾਕਸ਼ਾਂ ਦੇ ਵਿੱਚ ਘਿਰਦੀ ਆ। ਮਸਲਨ ਕਿ ਜਿੱਦਾਂ ਸ਼ਾਇਦ ਮੈਂ ਅੱਗੇ ਵੀ ਗੱਲ ਕੀਤੀ ਹੋਏਗੀ ਕਿ ਸਾਨੂੰ ਜਿੰਨੀ ਕੋਈ ਜਾਣਕਾਰੀ ਪ੍ਰਾਪਤ ਹੋਈ ਕਿ ਲੀਡਰ ਕਹਿੰਦੇ ਰਹੇ ਕਿ ਅਲਾਈਅੰਸ ਕਰ ਲਈਏ ਭਾਜਪਾ ਦੇ ਨਾਲ, ਪਰ ਇੱਕ ਮੌਕੇ ਤੇ ਆ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜ਼ਿੱਦ ਫੜ ਲਈ ਇਹਨਾਂ ਨੂੰ ਸਬਕ ਸਿਖਾਉਣਾ, ਕੱਲਿਆਂ ਲੜ ਕੇ ਇਹਨਾਂ ਦਾ ਨੁਕਸਾਨ ਕਰਨਾ। ਤਾਂ ਨੁਕਸਾਨ ਕਿਸ ਦਾ? ਉਹਦੇ ਬੇਸ਼ੱਕ -2 ਹੋ ਗਏ ਪੰਜਾਬ, ਪਰ ਅਕਾਲੀ ਦਲ -1 ਤੇ ਵੀ ਕਿਤੇ ਨਾ ਕਿਤੇ ਨੁਕਸਾਨ ਕਰਵਾ ਬੈਠਾ। ਉਹ 2 ਗਵਾ ਕੇ ਵੀ ਉਹ ਕਹਿੰਦੇ ਜੀ 12 ਲੋਕ ਸਭਾ ਹਲਕਿਆਂ ਚ ਸਾਡਾ ਤੇ ਵੋਟ ਸ਼ੇਅਰ ਵੱਧ ਗਿਆ। ਬਿਲਕੁਲ ਜੀ, ਸਾਨੂੰ ਤੇ ਫਾਇਦਾ। ਤਾਂ ਹੁਣ ਜੇ ਮੰਨ ਲਓ ਦੇਖੀ ਆਪਾਂ ਨਿਰਣੇ ਦੀ, ਤਾਂ ਅੱਜ ਇੱਕ ਅਕਾਲੀ ਦਲ ਦੇ ਬਹੁਤ ਵੱਡੇ ਨੇਤਾ ਨੇ ਨਰੇਸ਼ ਗੁਜਰਾਲ, ਇਹ ਦਿੱਲੀ ਵਹਿੰਦੇ ਨੇ, ਇਹਨਾਂ ਦਾ ਬਿਆਨ ਆਇਆ ਪਿਆ ਕਿ ਵੇਖੋ ਇੰਡੀਆ ਗੱਠਜੋੜ ਨਾਲ ਜਾਣ ਦਾ ਤੇ ਸਵਾਲ ਹੀ ਨਹੀਂ, ਤੇ ਜੇ ਸਾਨੂੰ ਇਹ ਸੱਦਾ ਦੇਣਗੇ ਐਨਡੀਏ ਵਾਲੇ ਫਿਰ ਅਸੀਂ ਸੋਚ ਲਵਾਂਗੇ ਜੀ। ਯਾਨੀ ਤੁਸੀਂ ਸੱਦੇ ਨੂੰ ਸੱਦਾ ਦੇ ਰਹੇ, ਇਨਵਾਈਟ ਤੁਸੀਂ ਕਰ ਰਹੇ ਹੋ ਕਿ ਸਾਨੂੰ ਸੱਦਾ ਦਿਓ। ਇਸ਼ਕੇ ਦੀ ਅੱਗ ਨੂੰ ਮਚਾ ਦੇ ਗੋਰੀਏ ਮਚਨੇ ਨੂੰ ਤਿਆਰ ਬੈਠੇ। ਬਿੰਦ ਰੱਖਿਆ ਕਹਿੰਦਾ ਸੀ ਬਈ ਤੁਸੀਂ ਸੱਦਾ ਦਿਓ, ਅਸੀਂ ਤੇ ਉਹਨੂੰ ਤਿਆਰ ਬੈਠੇ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਾ ਵਿਰੋਧੀ ਅੰਤਰ ਦਵੰਦ ਵਾਲੀ ਰਾਜਨੀਤੀ ਜਿਹੜੀ ਹੈ ਨਾ, ਸੁਖਬੀਰ ਸਿੰਘ ਬਾਦਲ ਨੂੰ ਛੱਡਣੀ ਪਊਗੀ। ਸੁਖਬੀਰ ਸਿੰਘ ਬਾਦਲ ਜੇ ਚਾਹਣ ਤਾਂ ਮੈਂ ਸਮਝਦਾ ਕਿ ਉਹ ਥੋੜਾ ਬਦਲਾਅ ਕਰ ਵੀ ਸਕਦੇ ਆ ਜੀ। ਆਪ ਐਡੀ ਜਲਦੀ ਉਹਨਾਂ ਦੀ ਪਾਰਟੀ ਦੀ ਕੋਈ ਪਕੜ ਛੁੱਟਦੀ ਨਹੀਂ ਹੈ। ਜੇ ਕਹਿਣ ਤਾਂ ਬਈ ਜਿਵੇਂ ਹੁਣ ਰਾਹੁਲ ਗਾਂਧੀ ਆ, ਰਾਹੁਲ ਗਾਂਧੀ ਨੇ ਵੀ ਤਾਂ ਇਸ ਤਰ੍ਹਾਂ ਨੁਮਾਇੰਦਗੀ ਛੱਡੀ ਸੀ, ਤੁਹਾਨੂੰ ਯਾਦ ਹੋਣਾ। ਪਰ ਪਾਰਟੀ ਦਾ ਪ੍ਰਬੰਧ, ਪਾਰਟੀ ਦਾ ਜੋ ਵੀ ਕੰਮ ਕਰ ਰਿਹਾ ਉਹਨਾਂ ਦੇ ਹੱਥ 'ਚ ਹੀ ਰਿਹਾ। ਠੀਕ ਆ, ਯੋਗ ਬੰਦਾ ਅੱਗੇ ਲਾਓ, ਉਹਨਾਂ ਨੂੰ ਕਹੋ ਜੀ ਤੁਸੀਂ ਫੈਸਲੇ ਲਵੋ, ਅਸੀਂ ਤੁਹਾਡੇ ਨਾਲ ਆ, ਤੇ ਤੁਸੀਂ ਪਿੰਡ ਤੁਰਨਾ ਸਟਾਰਟ ਕਰੋ, ਸਾਲਾ ਪਣੋਈਆ। ਜਿੱਥੇ ਅੱਗੇ ਪੰਜਾਬ ਬਚਾਓ ਯਾਤਰਾ ਕੱਢੀ ਆ, ਹੁਣ ਕਿਹੜਾ ਪੰਜਾਬ ਬਚ ਗਿਆ? ਪੰਜਾਬ ਨੂੰ ਬਚਾਉਣ ਦੀ ਲੋੜ ਤੇ ਹੁਣ ਪੈਣੀ ਆ। ਤੁਸੀਂ ਤਾਂ ਹਾਰ ਗਏ ਜੇ, ਜਿੱਤੇ ਤੋਂ ਪੰਜਾਬ ਬਚਣਾ ਸੀਗਾ ਤੇ ਤੁਸੀਂ ਤੇ ਜਿੱਤੇ ਹੀ ਨਹੀਂ। ਸੋ ਦੈਟ ਤੁਸੀਂ ਪੰਜਾਬ ਨੂੰ ਬਚਾਓ, ਪਿੰਡਾਂ 'ਚ ਜਾਓ, ਆਪਣਾ ਜਥੇਬੰਦਕ ਢਾਂਚਾ ਮਜ਼ਬੂਤ ਕਰੋ, ਤੇ ਕਿਸੇ ਯੋਗ ਬੰਦੇ ਨੂੰ ਕਹੋ ਕਿ ਆਓ ਪ੍ਰਧਾਨ ਜੀ, ਕੋਈ ਗੱਲ ਨਹੀਂ। ਪਰ ਐਸਾ ਕਰਨਾ ਬੜਾ ਔਖਾ ਹੈ, ਡਰ ਵੀ ਹੈ, ਧੜਕੂ ਵੀ ਹੈ। ਖੈਰ ਇਹ ਸਾਰਾ ਕੁਝ ਜੁੜਦਾ ਹੈ ਨੁਮਾਇੰਦਗੀ ਦੇ ਨਾਲ, ਲੀਡਰਸ਼ਿਪ ਦੇ ਨਾਲ। ਮਨਪ੍ਰੀਤ ਇਆਲੀ ਹੋਰਾਂ ਨੇ ਸਾਫ਼ ਕਰ ਦਿੱਤਾ ਕਿ ਝੁੰਦਾ ਕਮੇਟੀ ਦੀ ਰਿਪੋਰਟ ਜਦੋਂ ਤੱਕ ਲਾਗੂ ਨਹੀਂ ਹੁੰਦੀ ਤਦ ਤੱਕ ਆਪਾਂ ਪਾਸੇ ਬੈਠੇ। ਤੇ ਹੰਸਰਾਜ ਹੰਸ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਮਗਰੋਂ ਕਹਿੰਦੇ ਕੋਈ ਵੱਡਾ ਬਿਆਨ ਦੇ ਰਹੇ। ਵੇਖੋ ਹੰਸਰਾਜ ਹੰਸ ਨੇ ਹੁਣ ਬਿਆਨ ਹੀ ਦੇਣੇ ਆ, ਹੋਰ ਹੰਸਰਾਜ ਹੰਸ ਨੇ ਕਿਹੜੇ ਆਂਡੇ ਦੇਣੇ ਆ। ਗੱਲ ਇਹ ਆ ਕਿ ਹੰਸਰਾਜ ਹੰਸ ਵਿਹਲਾ ਹੋ ਗਿਆ, ਦਿੱਲੀ ਵੀ ਗਈ, ਇੱਥੋਂ ਫਰੀਦਕੋਟ ਉਹ ਵੀ ਗਿਆ, ਤੇ ਚੁੱਪ ਕਰਕੇ ਬੈਠੇ ਆ। ਕਹਿੰਦੇ ਜੀ ਬੁਰੇ ਸੁਪਨੇ ਵਾਂਗ ਸੀ, ਮੈਂ ਇਹਨੂੰ ਦੁਬਾਰਾ ਯਾਦ ਹੀ ਨਹੀਂ ਕਰਨਾ ਚਾਹੁੰਦਾ। ਕਹਿੰਦੇ ਤੂੰ ਤੇ ਬਦਲਾ ਲੈਣਾ ਸੀਗਾ, ਕਹਿੰਦੇ 4 ਤਰੀਕ ਨੂੰ। ਨਹੀਂ, ਕਹਿੰਦਾ ਮੈਂ ਕਿਹੜਾ ਕੋਈ ਦੁੱਲਾ ਆ, ਮੈਂ ਕਿਹੜਾ ਕੋਈ ਜੱਗਾ ਆ। ਤਾਂ ਗੱਲ ਇਹ ਆ ਕਿ ਉਦੋਂ ਵੱਡੀਆਂ ਵੱਡੀਆਂ ਗੱਲਾਂ ਕਰ ਲੈਂਦੇ ਆ। ਸੋ ਇਹਨਾਂ ਨੇ ਇਹ ਕਿਹਾ ਕਿ ਦੇਖੋ
ਮੈਂ ਅਕਾਲੀ ਦਲ ਨੂੰ ਆਪਣੀ ਜ਼ਿੰਦਗੀ ਦੇ 10-12 ਸਾਲ ਮੁਫਤ ਦਿੱਤੇ, ਇਸ ਦੇ ਬਦਲੇ ਮੈਂ ਕੁਝ ਨਹੀਂ ਲਿਆ। ਜੇਕਰ ਅਜਿਹੇ ਲੋਕ ਇਸ ਤਰ੍ਹਾਂ ਦੇ ਕੰਮ ਕਰਨਗੇ ਤਾਂ ਇਹ ਠੀਕ ਨਹੀਂ ਹੈ, ਜੀ ਕਿਉਂਕਿ ਉਹਨਾਂ ਨੇ ਮਜੀਠੀਏ ਤੇ ਤੰਜ ਕੱਸਿਆ, ਕਿਉਂਕਿ ਮਜੀਠੀਆ ਨੇ 3-4 ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਸਨ, ਪਰ ਇਹਨਾਂ ਨੇ ਵੀ ਘੱਟ ਨਹੀਂ ਸੀ ਕੀਤੀ। ਕਹਿੰਦੇ ਉਹ ਮਜੀਠੇ ਦਾ ਤਾਂ ਐਡਾ ਮੂੰਹ ਆ, ਭਾਵੇਂ 3-4 ਪਲਾਟ ਕੱਟ ਦਈਏ। ਯਾਨੀ ਕੰਮ ਇਹ ਸਾਰਾ ਕੁਝ ਕਰ ਲੈਂਦੇ, ਤਨਜ਼ਾਏ ਵੀ ਬਹੁਤ ਕੱਸਦੇ ਨੇ। ਤਾਂ ਪਰ ਇਹਨਾਂ ਦਾ ਇੱਕ ਵੱਡਾ ਦਾਅਵਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਮਜ਼ਬੂਤ ਹੋਏਗੀ ਤੇ 2027 ਚ ਪੂਰੀ ਮਜ਼ਬੂਤੀ ਨਾਲ ਅਸੀਂ ਪੰਜਾਬ ਚ ਸਰਕਾਰ ਬਣਾ ਲਵਾਂਗੇ। ਜੀ ਜੀ ਜੀ। ਤੇ ਕਹਿੰਦੇ ਕਿ ਨਾਲ ਅਕਾਲੀ ਦਲ ਨਾਲ ਜੇ ਸਾਡਾ ਗੱਠਜੋੜ ਹੁੰਦਾ ਤੇ ਪੰਜਾਬ ਚ ਸੰਭਾਵੀ ਤੌਰ ਤੇ ਅਸੀਂ 5 ਤੋਂ 6 ਸੀਟਾਂ ਕੱਢ ਸਕਦੇ ਸੀ। ਤੇ ਗੱਠਜੋੜ ਨਾ ਹੋਣ ਕਰਕੇ ਉਸ ਸੂਰਤ ਦੇ ਵਿੱਚ ਸਾਨੂੰ ਨੁਕਸਾਨ ਹੋਇਆ। ਕਹਿੰਦੇ ਜੀ ਕਿ ਫਰੀਦਕੋਟੀਆਂ ਦੀ ਸੇਵਾ ਦੇ ਵਿੱਚ ਮੈਂ ਹਰ ਸਮੇਂ ਹਾਜ਼ਰ ਰਹਾਂਗਾ, ਜਦੋਂ ਵੀ ਬੁਲਾਉਣਗੇ ਉੱਥੇ ਮੈਂ ਜ਼ਰੂਰ ਆਵਾਂਗਾ। ਖੈਰ ਦੇਖੋ, ਗੱਲ ਇਹ ਆ, ਹੰਸਰਾਜ ਹੰਸ ਠੀਕ ਹੈ, ਸਿਆਸਤ ਦੇ ਤੌਰ ਤੇ ਆਪਾਂ ਆਲੋਚਕ ਹੋ ਸਕਦੇ ਆ, ਰਾਜਨੀਤੀ ਚੋਂ ਹਾਰ ਗਏ ਹੋ ਸਕਦੇ ਆ, ਪਰ ਮੇਰਾ ਮੰਨਣਾ ਹੈ ਕਿ ਉਹਨਾਂ ਨੂੰ ਇਹ ਤੋਂ ਇਲਾਵਾ ਰਾਜਨੀਤੀ ਤੇ ਮਾੜਾ ਮੋਟਾ ਜਿਹੜਾ ਵਿਚਰਦੇ ਸੋ ਵਿਚਰਦੇ ਆ, ਕੋਈ ਵਾਜਾ ਵੂਜਾ ਚੱਕ ਲੈਣਾ ਚਾਹੀਦਾ, ਪੁਰਾਣਾ ਹਾਰਮੋਨੀਅਮ ਹੋਏਗਾ ਘਰੇ ਪੱਕਾ, ਕਿਉਂਕਿ ਮੁੰਡੇ ਵੀ ਗਾਉਂਦੇ ਨੇ, ਤੇ ਤਬਲਾ ਤੁਬਲਾ ਲੈ ਕੇ ਹੋਰ ਜਿੱਦਾਂ ਕੀਬੋਰਡ ਵਗੈਰਾ ਹੁੰਦੇ ਨੇ ਉਹ ਲੈ ਕੇ ਵਧੀਆ ਅਕੈਡਮੀ ਖੋਲਦੇ ਨੇ ਪੰਜਾਬ 'ਚ। ਤੇ ਜੋ ਗਰੀਬ ਬੱਚੇ ਆ, ਟੈਲੈਂਟਡ ਬੱਚੇ ਆ, ਉਹਨਾਂ ਨੂੰ ਮਿਊਜ਼ਿਕ ਦੀ, ਕਲਾਸੀਕਲ ਦੀ, ਰਾਗਾਂ ਦੀ ਤਾਲੀਮ ਦੇਣ, ਸੂਫੀ ਮਿਊਜ਼ਿਕ ਦੀ ਤਾਲੀਮ ਦੇਣ, ਕਿਉਂਕਿ ਇਹਨਾਂ ਤੋਂ ਵੱਡਾ ਇਸ ਟਾਈਮ ਸੰਗੀਤ ਦਾ ਗਿਆਤਾ ਕੋਈ ਨਹੀਂ। ਇਹ ਸੱਚ ਹੈ, ਇਹ ਹਕੀਕਤ, ਇਹਨਾਂ ਤੋਂ ਵੱਡਾ ਗਿਆਤਾ ਨਹੀਂ। ਤਾਂ ਮੇਰਾ ਤੇ ਇਹੀ ਸੁਝਾਅ ਆ, ਅਪੀਲ ਆ, ਇਹ ਛੱਡੋ ਖਹਿੜਾ, ਮਾਣ ਸਤਿਕਾਰ ਤੁਹਾਡਾ ਹੈਗਾ, ਸੁੱਖ ਨਾਲ ਚਲੋ ਹੋਰ ਵੀ ਵਧੇਗਾ, ਤੇ ਇਹ ਕੰਮ ਕਰਨਾ ਚਾਹੀਦਾ। ਸਿਆਸਤ ਮੈਨੂੰ ਨਹੀਂ ਲੱਗਦਾ, ਪਤਾ ਨਹੀਂ ਕਿਉਂ, ਜਾਂ ਤਾਂ ਹੰਸਰਾਜ ਹੰਸ ਵਾਸਤੇ ਨਹੀਂ ਬਣੀ, ਜਾਂ ਹੰਸਰਾਜ ਹੰਸ ਸਿਆਸਤ ਵਾਸਤੇ ਨਹੀਂ ਬਣੇ। ਸੋ ਇਸ ਵਾਸਤੇ ਜਿਸ ਚੀਜ਼ ਲਈ ਹੰਸ ਜਾਣਿਆ ਜਾਂਦਾ, ਜੇ ਉਸ ਖੇਤਰ ਦੇ ਵਿੱਚ ਕੋਈ ਚੰਗਾ ਕੰਮ ਕਰੇ ਤਾਂ ਮੇਰੇ ਖਿਆਲ ਦੇ ਨਾਲ ਉਹੀ ਬਿਹਤਰ ਆ। ਰਾਜਨੀਤੀ ਜਾਂ ਚਸਕਾ ਤਾਂ ਉਹਨੇ ਵੀ ਵੇਖਿਆ ਨਾ, ਕਰਮਜੀਤ ਅਨਮੋਲ ਜਿੱਦਣ ਆਇਆ ਸੀਗਾ ਨਾ ਪ੍ਰਵੀਨ ਜੀ, ਮੈਂ ਇੱਕ ਚੈਨਲ ਤੇ ਬੈਠਾ ਤਾਂ ਕਹਿੰਦੇ ਜੀ, ਸਾਨੂੰ ਕਿਸੇ ਨੇ ਕਮੈਂਟ ਕੀਤਾ, ਕਹਿੰਦੇ ਜੀ ਅਨਮੋਲ ਨੂੰ ਟਿਕਟ ਮਿਲ ਗਈ ਆ। ਜੀ ਜੀ। ਤੇ ਮੈਂ ਖੜੇ ਪੈਰ ਕਿਹਾ ਸੀ, ਮੈਂ ਕਿਹਾ ਕਰਮਜੀਤ ਅਨਮੋਲ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ। ਕਰਮਜੀਤ ਅਨਮੋਲ ਨੂੰ ਚਾਹੀਦਾ ਨਹੀਂ। ਉਦੋਂ ਤਾਂ ਸਰਬਜੀਤ ਖਾਲਸਾ ਵੀ ਨਹੀਂ ਆਏ ਸੀ ਚੋਣ ਮੈਦਾਨ ਚ, ਨਹੀਂ ਆਏ ਸੀ। ਮੈਂ ਉਦੋਂ ਸੁਭੈਕੀ ਇਹ ਗੱਲ ਕਹੀ ਸੀ ਕਿ ਕਰਮਜੀਤ ਅਨਮੋਲ ਨੇ ਫੈਸਲਾ ਜਿਹੜਾ ਲਿਆ ਇਹਨੂੰ ਨਹੀਂ ਲੈਣਾ ਚਾਹੀਦਾ। ਉਹਦੇ ਕਈ ਕਾਰਨ ਸਨ। ਤਾਂ ਤੁਸੀਂ ਦੇਖ ਲਓ ਕਿ ਕਰਮਜੀਤ ਅਨਮੋਲ ਅੱਜ ਉਸ ਹਾਲਤ ਦੇ ਵਿੱਚ ਪਹੁੰਚ ਗਿਆ ਕਿ ਉਹਦੀ ਮਾਸੀ ਦਾ ਮੁੰਡਾ ਹੀ ਫੋਨ ਕਰਕੇ ਕਹੀ ਜਾਂਦਾ ਵੀ ਇਹਨੂੰ ਹੈਗਾ ਕਿੱਥੇ, ਮੇਰੀ ਗੱਲ ਕਰਾ ਜਰਾ ਉਹਦੇ ਨਾਲ, ਮੈਂ ਕਰਾਂ ਗੱਲ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਗੁਲਸ਼ਨ ਦੇ ਪਰਿਵਾਰ ਦੀ। 31 ਸਾਲਾਂ ਬਾਅਦ ਇਸ ਪਰਿਵਾਰ ਨੂੰ ਇਨਸਾਫ ਮਿਲਿਆ ਜੀ, ਤੇ ਇਨਸਾਫ ਦੀ ਉਡੀਕ ਕਰਦੇ ਕਰਦੇ ਕਹਿੰਦੇ 3 ਜੀਅ ਵੀ ਪਰਿਵਾਰ ਦੇ ਇਸ ਜਹਾਨ ਤੋਂ ਰੁਖਸਤ ਹੋ ਗਏ ਜੀ। ਦੇਖੋ, ਇਹ ਗੁਲਸ਼ਨ ਦਾ ਮਾਮਲਾ ਹੈ ਨਾ ਜਿਹੜਾ, ਇਹ 31 ਸਾਲ ਪੁਰਾਣਾ, 364, 302, 218 ਇਹਦੇ ਚ ਲੱਗੀ ਸੀਗੀ। ਸਾਬਕਾ DIG, ਉਹਨੂੰ ਸ਼ਾਇਦ 7-8 ਸਾਲ ਤੇ ਇੱਕ DSP ਸਾਬਕਾ ਸੀ, ਉਹਨੂੰ ਉਮਰ ਕੈਦ ਹੋਈ ਆ। ਗੱਲ ਇਹ ਆ ਕਿ ਇਹਦੇ ਵਿੱਚ 2 ਬੰਦੇ ਫੜੇ ਸੀਗੇ ਜੀ, ਪ੍ਰਵੀਨ ਤੇ ਬੌਬੀ, ਇਹਨਾਂ ਨੂੰ ਤੇ ਛੱਡ ਦਿੱਤਾ। ਜਿਹੜਾ ਗੁਲਸ਼ਨ ਤੀਸਰਾ ਸੀਗਾ, ਇਹਨੂੰ ਇਹਨਾਂ ਨੇ ਐਨਕਾਊਂਟਰ ਚ ਮਾਰਿਆ ਸੀਗਾ। ਇਹ ਚਮਨ ਲਾਲ ਲੜਾਈ ਲੜਦਾ ਰਿਹਾ, ਇਹਨਾਂ ਦਾ ਬਾਪੂ, ਬਾਅਦ ਚੋਂ ਮਰ ਗਿਆ ਸੀ ਕੁਝ ਸਮਾਂ ਪਹਿਲਾਂ, ਤਕਰੀਬਨ ਕੋਈ 5-6 ਸਾਲ ਪਹਿਲਾਂ। ਤਾਂ ਇਹ ਮਾਮਲਾ ਜਿਹੜਾ ਤੁਰਿਆ ਗਿਆ 32 ਬੰਦਿਆਂ ਨੇ ਗਵਾਹੀ ਦਿੱਤੀ, ਤਾਂ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਹੁਣ ਆ ਕੇ ਨਿਆਂ ਤੱਕ ਪਹੁੰਚਿਆ। ਪਰ ਇਹਦੇ ਚ ਇੱਕ ਖਾਸ ਗੱਲ ਆ ਕਿ ਇਹ ਹਿੰਦੂ ਫੈਮਿਲੀ ਸੀਗੀ। ਤਾਂ ਯਾਨੀ ਇਹ ਇੱਕ ਐਸਾ ਉਦਾਹਰਨ ਆ, ਐਸੀ ਮਿਸਾਲ ਆ ਕਿ ਫੇਕ ਇਨਕਾਊਂਟਰਾਂ ਚ ਸਿੱਖਾਂ ਦੇ ਮੁੰਡੇ ਨਹੀਂ ਮਾਰੇ ਗਏ, ਬਲਕਿ ਉਸ ਵੇਲੇ ਜੇ ਕੋਈ ਹਿੰਦੂ ਵੀ ਅੱਗੇ ਆ ਗਿਆ, ਇਹਨਾਂ ਨੇ ਹਿੰਦੂ ਵੀ ਮਾਰੇ। ਤਾਂ ਮਤਲਬ ਕਿ ਐਸੀ ਹਨੇਰੀ ਝੁੱਲੀ ਹੋਈ ਸੀਗੀ, ਐਸੀ ਦਰਿੰਦਗੀ ਜਿਹੜੀ ਹੈ ਉਹ ਬਰਸ ਰਹੀ ਸੀਗੀ। ਤਾਂ ਇਨਸਾਫ ਤਾਂ ਹੋਇਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਪਰ ਬਹੁਤ ਦੇਰ ਹੋ ਗਈ। ਚਮਨ ਲਾਲ ਜਿਉਂਦੇ ਜਿਉਂਦੇ
ਇਸ ਨਿਆਂ ਨੂੰ ਦੇਖ ਜਾਂਦੇ, ਹੂੰ। ਇਸ ਇਨਸਾਫ ਨੂੰ ਦੇਖ ਜਾਂਦੇ ਤੇ ਬਿਹਤਰ ਹੁੰਦਾ। ਪਰ ਅਫਸੋਸ ਨਾ ਕਰਿਆ ਕਿ ਉਹ ਸੰਸਾਰ 'ਚ ਨਹੀਂ ਰਹੇ। ਇਸ ਕੇਸ ਦਾ ਫੈਸਲਾ ਜਿਹੜਾ ਉਹ ਕੱਲ ਆਇਆ ਸੀ, ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਸਜ਼ਾ ਦਾ ਐਲਾਨ ਅੱਜ ਹੋ ਗਿਆ। DIG ਨੂੰ 7 ਸਾਲ ਕਹਿ ਦਿਆ ਤੇ DSP ਸਾਬਕਾ ਜਿਹੜਾ ਉਹਨੂੰ ਉਮਰ ਕੈਦ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਾਂ ਅੱਗੇ ਵੀ ਕਈ ਜਿਹੜੇ ਜਾਅਲੀ ਪੁਲਿਸ ਮੁਕਾਬਲੇ ਹੋਏ ਸੀ ਉਹਨਾਂ ਮਾਮਲਿਆਂ ਦੇ ਵਿੱਚ ਵੱਖ-ਵੱਖ ਰਿਪੋਰਟਾਂ ਤੇ ਵੱਖ-ਵੱਖ ਖਬਰਾਂ ਦੇ ਵਿੱਚ ਚਰਚਾ ਕੀਤੀ ਸੀਗੀ। ਕਿਸੇ ਨੂੰ 30 ਸਾਲਾਂ ਬਾਅਦ, ਕਿਸੇ ਨੂੰ 31 ਸਾਲਾਂ ਬਾਅਦ ਇਨਸਾਫ ਮਿਲਿਆ, ਨਿਆਂ ਮਿਲਿਆ। 31 ਸਾਲਾਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰਾਂ ਦਾ ਦੋਸ਼ੀ ਕਰਾਰ ਹੋਣਾ ਇਕੱਲਾ ਨਿਆਂ ਮਿਲਣਾ ਹੀ ਨਹੀਂ, ਇੱਥੋਂ ਇਹ ਸਾਬਤ ਹੁੰਦਾ ਕਿ ਵਰਦੀ ਦੀ ਆੜ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਜਿਹੜੇ ਦੀਵੇ ਸੀ, ਚਿਰਾਗ ਸੀ, ਉਹ ਬੁਝਾ ਦਿੱਤੇ ਗਏ। ਤੇ ਜਦੋਂ ਉਹਨਾਂ ਮਾਮਲਿਆਂ ਦੇ ਵਿੱਚ ਕੋਈ ਇਨਸਾਫ ਲੈਣ ਵਾਲਾ ਉੱਠਿਆ ਤਾਂ ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਰਸਤੇ ਦੇ ਵਿੱਚੋਂ ਹਟਾ ਦਿੱਤਾ ਗਿਆ। ਸਭ ਤੋਂ ਵੱਡੀ ਮਿਸਾਲ ਆਪਣੇ ਸਾਹਮਣੇ ਜਸਵੰਤ ਸਿੰਘ ਖਾਲੜਾ ਨੇ, ਜਿਹੜੇ ਅਣਪਛਾਤੀਆਂ ਲਾਸ਼ਾਂ ਨੂੰ ਲੱਭਦੇ ਉਹਨਾਂ ਨੂੰ ਖੁਦ ਹੀ ਇੱਕ ਦਿਨ ਦੇ ਵਿੱਚ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਇੱਕ ਲਾਸ਼ ਬਣਾ ਦਿੱਤਾ ਗਿਆ ਸਿਸਟਮ ਵੱਲੋਂ। ਪਰ ਖੈਰ, ਇਹ ਜਿਹੜੀ ਤਰਾਸਦੀ, ਜਿਵੇਂ ਮਿੰਟੂ ਜੀ ਨੇ ਦੱਸਿਆ ਕਿ ਬਹੁਤ ਸਾਰੇ ਸਿੱਖਾਂ ਦੇ ਨਾਲ ਹੋਰ ਭਾਈਚਾਰਿਆਂ ਦੇ ਲੋਕ ਵੀ ਇਸ ਤਸ਼ੱਦਦ ਦੇ ਵਿੱਚ, ਸਰਕਾਰੀ ਜ਼ਬਰ ਦੇ ਵਿੱਚ, ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ ਤੇ ਹਲੇ ਤੱਕ ਵੀ ਇਸ ਜ਼ੁਲਮ ਦਾ ਕਿਸੇ ਵੱਲੋਂ ਇਹਨੂੰ ਐਡਰੈਸ ਨਾ ਕੀਤੇ ਜਾਣਾ ਤੇ ਇਸ ਜ਼ੁਲਮ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਜਾਂ ਕੋਈ ਸਿਸਟਮ ਵੱਲੋਂ ਕੋਈ ਟਿੱਪਣੀ ਨਹੀਂ। ਹਾਂ, ਵੱਖ-ਵੱਖ ਕਿਤਾਬਾਂ ਦੇ ਵਿੱਚ ਵੱਖ-ਵੱਖ ਅਫਸਰਾਂ ਨੇ ਸਮੇਂ-ਸਮੇਂ ਤੇ ਇਸ ਜ਼ੁਲਮ ਦੇ ਬਾਰੇ ਇੰਕਸ਼ਾਫ ਜ਼ਰੂਰ ਕੀਤੇ ਆ, ਲੋਕਾਂ ਦੇ ਸਾਹਮਣੇ ਆંકੜੇ ਰੱਖੇ ਆ। ਪਰ ਤੁਸੀਂ ਦੇਖੋ ਕਿ ਉਦੋਂ ਲੋਕ ਚੀਖ-ਚੀਖ ਕੇ ਦਹਾਕਿਆਂ ਬੱਧੀ ਕਹਿੰਦੇ ਰਹੇ ਕਿ ਸਾਡੇ ਤੇ ਜ਼ੁਲਮ ਹੋ ਰਿਹਾ, ਸਾਡੇ ਤੇ ਜ਼ੁਲਮ ਹੋ ਰਿਹਾ। ਤੇ ਇੱਧਰੋਂ ਜਿਹੜੇ ਕੁਛ ਮੰਦਬੁੱਧੀ ਜਾਂ ਸੀਮਤ ਬੁੱਧੀ ਦੇ ਲੋਕ ਸੀ, ਉਹ ਕਹਿੰਦੇ ਕਿ ਜੀ ਪੰਜਾਬ ਦੇ ਵਿੱਚ ਟਿਕ-ਟਕਾ ਹੋ ਰਿਹਾ। ਉਹ ਭੋਲੇ ਲੋਕੋ, ਕਦੇ ਲੋਕਾਂ ਦੇ ਕਤਲੇਆਮ ਦੇ ਨਾਲ ਵੀ ਕਦੇ ਟਿਕ-ਟਕਾ ਹੋਇਆ। ਤੁਸੀਂ ਸਿੱਧੇ ਜਾਂ ਸਿੱਧੇ ਤੌਰ ਤੇ ਸੱਤਾ ਦੇ ਜ਼ੁਲਮ ਦੇ ਪਾਸੇ ਭੁਗਤਦੇ ਰਹੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।